Unlike previous polls, NRIs are staying away from the poll this time. The killing of a young farmer at Shambhu border, the imposition of National Security Act against Waris Punjab de Chief Amritpal Singh, and strained Indo-Canadian relations after the killing of Hardeep Nijjar are cited to be the reasons they are reportedly disillusioned with the centre. Only Amritpal Singh, lodged in Dibrugarh jail and contesting as an independent from Khadur Sahib, seems to be grabbing the attention, as it's apparent from the conversation with a cross-section of residents in the constituency. There has been a growing sentiment among the NRIs that we could not help Waris Punjab the founder Deep Sidhu. We must not let it happen to Amritpal Singh. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਾਂਗੇ ਕਿ 2014 ਦੀਆਂ ਪਾਰਲੀਮਾਨੀ ਚੋਣਾਂ ਵੇਲੇ ਡਾਇਸਪੋਰਾ ਸਿੱਖਾਂ ਨੇ ਕਰੋੜਾਂ ਡਾਲਰ ਆਮ ਆਦਮੀ ਪਾਰਟੀ ਦੇ ਖਜ਼ਾਨੇ ਵਿੱਚ ਸੁੱਟੇ ਔਰ ਜਹਾਜ਼ ਭਰ ਕੇ ਜਿਹੜੇ ਇਸ ਪਾਰਟੀ ਦੇ ਪ੍ਰਚਾਰ ਹਿੱਤ ਜਿਹੜੇ ਉਹ ਪੰਜਾਬ ਗਏ ਨੇ। ਸੋ ਜਿਸ ਨੂੰ ਹੁਣ ਬਹੁਤ ਵੱਡਾ ਬਲੰਡਰ ਜਿਹੜਾ ਦੱਸਿਆ ਜਾ ਰਿਹਾ ਔਰ ਪਰ ਇਸ ਵਾਰ ਡਾਇਸਪੋਰਾ ਸਿੱਖਾਂ ਦੀ ਭਾਰਤੀ ਚੋਣਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ, ਕਿਉਂਕਿ ਹੁਣ ਇੰਡੀਅਨ ਸਟੇਟ ਨਾਲ ਸਿੱਖ ਕੌਮ ਦੀ ਜਿਹੜੀ ਖਾਲਿਸਤਾਨ ਦੀ ਪ੍ਰਾਪਤੀ ਲਈ ਸਿੱਧੀ ਜਿਹੜੀ ਉਹ ਲੜਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਤੁਸੀਂ ਉੱਥੋਂ ਦਾ ਮੀਡੀਆ ਚੁੱਕ ਕੇ ਦੇਖ ਲਓ ਜਾਂ ਈਵਨ ਸੋਸ਼ਲ ਮੀਡੀਆ ਦੇ ਉੱਤੇ ਵੀ ਹੁਣ ਪੰਜਾਬ ਦੀਆਂ 13 ਸੀਟਾਂ ਨੂੰ ਲੈ ਕੇ ਵੀ ਜਿਉਂ-ਜਿਉਂ, ਕਿਉਂਕਿ 1 ਜੂਨ ਨੂੰ ਪੰਜਾਬ 'ਚ ਵੋਟਾਂ ਪੈਣੀਆਂ ਨੇ, ਡਿਬੇਟ ਭਖ ਰਹੀ ਹੈ, ਤਾਂ ਬਹੁਤ ਸਾਰਾ ਜੋ ਕੁਛ ਅੱਜ ਕੱਲ੍ਹ ਚੱਲ ਰਿਹਾ ਉਸ ਦੇ ਹੀ ਦੁਆਲੇ ਘੁੰਮਦਾ ਹੈ। ਸਾਡੀ ਉਸ 'ਚ ਕੋਈ ਦਿਲਚਸਪੀ ਵੀ ਨਹੀਂ ਹੈ, ਇਸ ਲਈ ਕਿਉਂਕਿ ਸਾਡਾ ਉਹਨਾਂ ਦੇ ਨਾ ਚੋਣ ਸਿਸਟਮ 'ਚ ਵਿਸ਼ਵਾਸ ਹੈ ਔਰ ਅਸੀਂ ਤਾਂ ਲਗਭਗ 40 ਸਾਲ ਪਹਿਲਾਂ ਸਿੱਖ ਕੌਮ ਨੇ ਜਦੋਂ ਜੂਨ 84 ਦਾ ਘੱਲੂਘਾਰਾ ਵਪਰਾਇਆ ਗਿਆ ਤੇ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਬੋਲ ਸਨ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਔਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦੇ ਐਲਾਨਨਾਮੇ ਦੇ ਨਾਲ ਗੋਲ ਸੈੱਟ ਹੋਇਆ। ਲੇਕਿਨ ਫਿਰ ਵੀ ਕੁਝ ਚੀਜ਼ਾਂ ਦਿਲਚਸਪੀ ਦਾ ਵਾਇਸ ਹੁੰਦੀਆਂ ਨੇ ਔਰ ਅਸੀਂ 2014 ਦੀਆਂ ਪਾਰਲੀਮਾਨੀ ਚੋਣਾਂ ਵੇਲੇ ਜਦੋਂ ਕਿ ਇਹ ਬੇਸ਼ਰਮ ਕੇਜਰੀਵਾਲ ਬਾਹਰ ਆਇਆ ਇੱਥੇ ਰਿਚਮੰਡ ਹਿੱਲ ਦੇ ਗੁਰਦੁਆਰੇ 'ਚ ਵੀ ਦੂਸਰੀਆਂ ਥਾਵਾਂ 'ਤੇ ਔਰ ਕਿਸ ਕਿਸਮ ਦੀਆਂ ਜਿਹੜੀਆਂ ਨੇ ਉਹ ਮੀਟਿੰਗਾਂ ਵੀ ਚੱਲੀਆਂ ਔਰ ਫਿਰ ਕਰੋੜਾਂ ਡਾਲਰ ਲੱਖਾਂ, ਕਿਉਂਕਿ ਮਿਲੀਅਨਸ ਵੀ ਜੇ ਅਸੀਂ ਕਹਿੰਦੇ ਹਾਂ ਤਾਂ 10 ਮਿਲੀਅਨ ਦਾ ਕਰੋੜ ਬਣ ਜਾਂਦਾ ਹੈ ਔਰ ਮਿਲੀਅਨਸ ਐਂਡ ਮਿਲੀਅਨਸ ਜਿਹੜੇ ਗਏ ਔਰ ਇਕੱਲਾ ਗੱਲ ਪੈਸੇ ਤੱਕ ਨਹੀਂ ਸੀ, ਈਵਨ ਜਹਾਜ਼ਾਂ ਦੇ ਜਹਾਜ਼ ਭਰ ਕੇ ਪ੍ਰਚਾਰ ਕਰਨ ਲਈ ਗਏ ਕੈਨੇਡਾ ਤੋਂ ਅਮਰੀਕਾ ਤੋਂ ਵੀ ਦੂਜੇ। ਔਰ ਮੈਂ ਹੁਣ ਜਦੋਂ ਪਿੱਛੇ ਮੁੜ ਕੇ ਦੇਖਦਾ ਕਿ ਜਿਹੜੇ ਸਿੱਕੇਬੰਦ ਖਾਲਿਸਤਾਨੀ ਵੀ ਸੀ ਇੱਥੋਂ ਦੇ, ਉਹਨਾਂ ਨੂੰ ਵੀ ਲੱਗਦਾ ਸੀ ਕਿ ਵੀ ਚਲੋ ਫਾਰ ਏ ਚੇਂਜ ਕੋਈ ਗੱਲ ਮਾੜੀ ਨਹੀਂ ਹੈ, ਜੇ ਕਾਂਗਰਸ ਤੋਂ ਜਾਨ ਛੁੱਟਦੀ ਹੈ, ਬਾਦਲ ਦਲ ਤੋਂ ਛੁੱਟਦੀ ਹੈ, ਇਹਨਾਂ ਦੇ ਤਾਂ ਕੋਈ ਪੈਰ ਨਹੀਂ ਲੱਗਣੇ ਹੈ, ਜੇ ਆ ਜਾਂਦੇ ਨੇ ਥੋੜ੍ਹਾ ਸਾਨੂੰ ਸਪੇਸ ਮਿਲੇਗਾ, ਇਹ ਜਿੰਨੇ ਕੁ ਨੇ ਇਹਨਾਂ ਨੂੰ ਪਾਸੇ ਕਰਕੇ ਭਾਵੇਂ ਕਾਲਾ ਚੋਰ ਆ ਜਾਏ, ਤਾਂ ਕਾਮਨ ਬੰਦੇ ਦਾ ਫਰੇਜ਼ ਸੀ। ਔਰ ਉਹਨਾਂ ਦੇ ਨਾਲ ਸਾਡਾ ਇੱਟ ਖੜੱਕਾ ਵੀ ਹੋਇਆ, ਕਈ ਸਾਡੇ ਨਾਲ ਨਾਰਾਜ਼ ਵੀ ਹੋਏ ਔਰ ਇਹ ਕੇਜਰੀਵਾਲ ਨੂੰ ਵੀ ਉਹਨਾਂ ਨੇ, ਜਿਵੇਂ ਅੱਜ ਮੋਦੀ ਨੂੰ ਵਿਸ਼ਨੂੰ ਅਵਤਾਰ ਕਹਿਣ ਵਾਲਿਆਂ ਨੇ, ਬਹੁਤਿਆਂ ਨੂੰ ਲੱਗਦਾ ਸੀ ਕਿ ਕੇਜਰੀਵਾਲ ਦੇ ਵਿੱਚੋਂ ਹੀ ਜਿਹੜਾ ਸਾਡਾ ਭਵਿੱਖ ਨਜ਼ਰ ਆਉਂਦਾ ਹੈ। ਹੁਣ ਇਹ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਇਹ ਠੀਕ ਹੈ ਵੀ ਜਿਹਨੂੰ ਲਿਆਂਦਾ ਉਹਨਾਂ ਨੇ ਉਹ ਕਾਲਾ ਵੀ ਹੈ, ਚੋਰ ਵੀ ਹੈ। ਔਰ ਇਹੀ ਨਹੀਂ ਕਿ ਪਾਰਲੀਮੈਂਟ ਔਰ 2014 ਦੀਆਂ ਪਾਰਲੀਮਾਨੀ ਚੋਣਾਂ ਵੇਲੇ ਉਹਨੂੰ ਹੋਰ ਕਿਤੇ ਕੋਈ ਸੀਟ ਨਹੀਂ ਸੀ ਮਿਲੀ ਕੇਜਰੀਵਾਲ ਨੂੰ। ਚੋਣਾਂ ਤਾਂ ਉਹਨੇ ਭਾਰਤ ਭਰ ਦੇ ਵਿੱਚ ਉਮੀਦਵਾਰ ਆਪਣੇ ਬਹੁਤੀਆਂ ਸਟੇਟਾਂ 'ਚ ਖੜੇ ਕੀਤੇ ਸੀ। ਪੰਜਾਬ 'ਚੋਂ 13 ਚੋਂ 4 ਸੀਟਾਂ ਬਿਲਕੁਲ, ਹਾਲਾਂਕਿ ਕੋਈ ਨੈਟਵਰਕ ਨਹੀਂ ਸੀ, ਕੋਈ ਦੂਸਰਾ ਨਹੀਂ ਸੀ, ਬਾਹਰਲੇ ਸਿੱਖਾਂ ਦਾ ਪੈਸਾ ਔਰ ਲੌਬੀ ਔਰ ਇੱਕ ਵੇਵ ਬਣਾਉਣ ਦੇ ਵਿੱਚ 4 ਸੀਟਾਂ ਜਿਹੜੀਆਂ ਨੇ ਪਾਰਲੀਮੈਂਟ ਦੀਆਂ ਉਹ ਉਹਨਾਂ ਜਿੱਤ ਲਈਆਂ ਸੀ। ਔਰ ਇਹ ਬੇਸ਼ੱਕ 2014 ਤੋਂ ਬਾਅਦ 2019 ਤੱਕ ਪਹੁੰਚਦਿਆਂ ਇਹਨਾਂ ਦੇ ਆਪਸੀ ਵੀ ਅੰਦਰੂਨੀ ਜਿਹੜੀ ਚੀਜ਼ ਆ ਉਹ ਸਾਹਮਣੇ ਆਉਣੀ ਸ਼ੁਰੂ ਹੋਈ। ਔਰ ਜਦੋਂ ਫਿਰ ਅਸੈਂਬਲੀ ਚੋਣਾਂ ਉਸ ਤੋਂ ਬਾਅਦ ਹੁੰਦੀਆਂ ਨੇ 2017 ਦੇ ਵਿੱਚ, ਉਦੋਂ
ਅਕਾਲੀ ਦਲ ਦੇ ਕੋਲ 13-14 ਸੀਟਾਂ ਰਹਿ ਜਾਂਦੀਆਂ ਨੇ ਔਰ ਸ਼ਾਇਦ 25 ਤੋਂ ਜ਼ਿਆਦਾ ਸੀਟਾਂ ਦੇ ਨਾਲ ਜਿਹੜੀਆਂ ਆਮ ਆਦਮੀ ਪਾਰਟੀ ਉਹ ਮੇਨ ਆਪੋਜੀਸ਼ਨ ਪਾਰਟੀ ਬਣ ਜਾਂਦੀ ਹੈ ਪੰਜਾਬ ਅਸੈਂਬਲੀ 'ਚ। ਪਹਿਲੇ ਪੈਰ ਪੰਜਾਬ 'ਚ ਉਹਨਾਂ ਦੇ ਲੱਗਣ ਦਾ, ਜਿੱਥੇ ਬਾਦਲ ਐਂਡ ਕੰਪਨੀ ਨੇ ਆਰਐਸਐਸ ਦੇ ਪੈਰ ਪੰਜਾਬ ਦੇ ਵਿੱਚ ਲਵਾਏ। ਆਰਐਸਐਸ ਕੱਲਾ ਰਾਸ਼ਟਰੀ ਸਿੱਖ ਸੰਗਤ ਹੀ ਨਹੀਂ, ਰਾਸ਼ਟਰੀ ਸਵੈਮ ਸੇਵਕ ਸੰਘ ਵੀ, ਦੋਨਾਂ ਦੇ ਪੈਰ ਜਿਹੜੇ ਨੇ ਉਹ ਧਾਰਮਿਕ ਅਦਾਰਿਆਂ ਦੇ ਵਿੱਚ ਵੀ ਔਰ ਅਦਰਵਾਈਜ਼ ਵੀ ਲਵਾਏ। ਉੱਥੇ ਇਹ ਕਲੰਕ ਡਾਇਸਪੋਰਾ ਸਿੱਖਾਂ 'ਤੇ ਹੈ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਸਪੇਸ ਦਿਵਾਇਆ। 4 MP ਬਣੇ, ਬਾਅਦ ਦੇ ਵਿੱਚ ਉਹਨਾਂ ਦੇ ਮੇਨ ਆਪੋਜੀਸ਼ਨ ਪਾਰਟੀ ਅਸੈਂਬਲੀ 'ਚ ਬਣੀ ਔਰ 2022 ਦੀਆਂ ਚੋਣਾਂ ਤੱਕ ਪਹੁੰਚਦਿਆਂ ਫਿਰ 92 MLA ਜਿਹੜੇ ਨੇ ਉਹਨਾਂ ਦੇ 117 ਚੋਂ, ਜਿਹੜਾ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ, ਉਦੋਂ ਤੱਕ ਕੋਈ ਪਾਰਟੀ ਵੀ ਮੈਕਸਿਮਮ ਖਿੱਚ ਧੂ ਕੇ ਜਿਹੜੇ ਨੇ, ਜਦੋਂ 104 ਸੀਟਾਂ ਸੀ ਪੰਜਾਬ ਅਸੈਂਬਲੀ ਦੀਆਂ, ਉਦੋਂ ਵੀ ਬੜੀ ਮੁਸ਼ਕਲ ਨਾਲ 55-56 ਤੱਕ ਪਹੁੰਚਦੇ ਸੀ ਕਿ 100 ਹੋਏ। ਔਰ ਈਵਨ ਜਦੋਂ ਜੂਨ 84 ਦਾ ਘੱਲੂਘਾਰਾ ਹੋਇਆ, ਉਸ ਤੋਂ ਬਾਅਦ ਬਰਨਾਲੇ ਦੀ ਸਰਕਾਰ ਬਣੀ, 70-75 ਅਕਾਲੀਆਂ ਕੋਲ ਸੀਟਾਂ ਆਈਆਂ ਮੈਕਸਿਮਮ। ਔਰ ਉਦੋਂ ਹਾਲਾਂਕਿ ਪੂਰਾ ਜਿਹੜਾ ਉਹ ਪੰਥਕ ਜਜ਼ਬਾ ਸੀ ਔਰ ਹਕੂਮਤ ਦੇ ਖਿਲਾਫ ਇੱਕ ਲਾਈਨ ਸੀ। 92 ਤਾਂ ਇਹਨਾਂ ਨੂੰ ਵੀ ਯਕੀਨ ਨਹੀਂ ਸੀ ਹੋਏਗਾ ਔਰ ਉਹਦਾ ਨਤੀਜਾ ਅਸੀਂ ਦੇਖਦੇ ਹਾਂ ਵੀ ਜੋ ਨੀਤੀਆਂ ਫਿਰ ਭਗਵੰਤ ਮਾਨ ਦੀ ਸਰਕਾਰ ਨੇ ਲਈਆਂ। ਤੁਸੀਂ ਕਿਸੇ ਨੂੰ ਅਕਾਲੀਆਂ ਦੇ ਵੇੜੇ ਉਹ ਤੁਹਾਡੇ 'ਚੋਂ ਹੀ ਸੀ, ਕਾਂਗਰਸੀ ਵੀ ਤੁਹਾਡੇ 'ਚੋਂ ਸੀ, ਉਹਨੂੰ ਫੜ ਵੀ ਲੈਂਦੇ ਸੀ, ਉਹਨੂੰ ਅਗਲੀ ਵਾਰੀ ਬਦਲ ਵੀ ਦਿੰਦੇ ਸੀ। ਇਹ ਐਸਾ ਦਿੱਲੀ ਦਾ ਛਾਪਾ ਆ ਕੇ ਬਣਿਆ ਔਰ ਉਹਦਾ ਨਤੀਜਾ ਇਹੀ ਨਹੀਂ ਕਿ ਸਾਰੀ ਨੀਤੀ ਔਰ ਪੰਜਾਬ ਦੇ ਸੋਰਸ ਔਰ ਪੈਸਾ ਬਾਹਰ ਕੇਜਰੀਵਾਲ ਦੇ ਹਵਾਲੇ ਹੋਇਆ। ਤੁਸੀਂ ਦੇਖਦੇ ਹੋ ਕਿ ਜੇ ਰਾਜ ਸਭਾ ਦੀਆਂ ਸੀਟਾਂ ਆਈਆਂ 6 ਸੀਟਾਂ ਸੀ, ਸਾਰੇ ਦੇ ਸਾਰੇ ਇੱਕ ਅੱਧੇ ਨੂੰ ਛੱਡ ਕੇ, ਉਹ ਵੀ ਹਰਭਜਨ ਸਿੰਘ ਵਰਗਾ ਕ੍ਰਿਕਟਰ ਜਿਹੜਾ ਉਹ ਚਾਪਲੂਸ ਆ ਔਰ ਉਸ ਇੱਕੋ ਫਰੋਡੀਆ ਜਿਹਾ ਭਗਵੇ ਕੱਪੜੇ ਪਾ ਕੇ ਜੀ ਵਹੀਂ ਸਾਫ਼ ਕਰਤੀ। ਉਦੋਂ ਦੀ ਪਤਾ ਨਹੀਂ ਵਹੀਂ ਸਾਫ਼ ਕਰ ਰਿਹਾ, ਉਹ ਪੱਕਾ ਹਿੰਦੂ ਤਾਂ ਵੀ। ਔਰ ਸਾਰੇ ਬਾਕੀ ਸੀਟਾਂ ਪੈਸੇ ਲੈ ਕੇ ਕਰੋੜਾਂ ਰੁਪਏ, ਕੋਈ ਲਵਲੀ ਯੂਨੀਵਰਸਿਟੀ ਵਾਲਾ, ਕੋਈ ਦੂਜਾ ਤੀਜਾ। ਉਦੋਂ ਬਹੁਤਿਆਂ ਨੂੰ ਸਮਝ ਆਈ। ਹਾਲਾਂ ਪਹਿਲੇ ਦੌਰ ਦੇ ਵਿੱਚ ਹੀ ਜਿਹੜੇ ਥੋੜ੍ਹੇ ਬਹੁਤ ਅਣਖ ਰੱਖਦੇ ਸੀ, ਉਹ ਹਰਵਿੰਦਰ ਸਿੰਘ ਫੂਲਕਾ ਹੋਏ ਜਾਂ ਸੁੱਚਾ ਸਿੰਘ ਛੋਟੇਪੁਰ ਹੋਏ, ਜਾਂ ਉਸ ਪੀਰੀਅਡ 'ਚ ਈਵਨ ਡਾਕਟਰ ਧਰਮਵੀਰ ਗਾਂਧੀ ਜਿਹੜਾ 2014 'ਚ MP ਬਣਿਆ ਸੀ, ਉਹ ਬਹੁਤ ਜਲਦੀ ਛੱਡ ਗਿਆ ਸੀ ਇਹਨਾਂ ਦਾ ਸਾਥ। ਲੇਕਿਨ ਹੁਣ ਜਦੋਂ ਅਸੀਂ ਇਹ ਸਿਨੇਰੀਓ ਦੇਖਦੇ ਹਾਂ ਵੀ ਉਹਦਾ ਫਿਰ ਨਤੀਜਾ ਜਿਹੜਾ ਬਾਹਰਲਿਆਂ ਦੀ ਦਿਲਚਸਪੀ ਘਟਦੀ ਚਲੀ ਗਈ। ਨਹੀਂ ਤਾਂ ਹੁੰਦਾ ਇਹ ਸੀ ਕਿ ਵੀ ਬਹੁਤ ਜ਼ਿਆਦਾ ਦਿਲਚਸਪੀ ਹੁੰਦੀ ਸੀ, ਪੈਸੇ ਵੀ, ਕੈਂਡੀਡੇਟਸ ਦੀ ਮਦਦ ਵੀ ਔਰ ਖੁਦ ਵੀ ਜਾਣ ਦੀ ਲਾਈਨ ਸੀ। ਹੁਣ ਜੇ ਦਿਲਚਸਪੀ ਕਹਿਣਾ ਹੋਏ ਤਾਂ ਇਸ ਲੈਵਲ 'ਤੇ ਹੀ ਹੈ ਕਿ ਵੀ ਜਿਸ ਸਟੇਟ ਦੇ ਵਿੱਚ ਜਾ ਕੇ ਉਹ ਆਪਣੇ ਸਮਝਦੇ ਸੀ ਕਿ ਜੀ ਅਸੀਂ ਕੋਈ ਇਨਰ ਚੇਂਜ ਕਰ ਸਕਦੇ ਹਾਂ, ਜਿਹੜਾ ਐਨਲਾਈਟਨਡ ਤਬਕਾ ਸਿੱਖਾਂ ਦਾ, ਉਹਨਾਂ ਨੂੰ ਤੁਸੀਂ ਖਾਲਿਸਤਾਨੀ ਕਹਿ ਲਓ, ਉਹਨਾਂ ਨੂੰ ਕੋਈ ਹੋਰ ਲਕਬ ਦੇ ਲਓ, ਉਹਨਾਂ ਨੇ ਤਾਂ ਦੇਖ ਲਿਆ ਵੀ ਇਹ ਤਾਂ ਟਾਰਗੇਟ ਕਿਲਿੰਗ 'ਤੇ ਆ ਗਏ ਪੰਜਾਬ ਦੀ ਹਦੂਦ ਤੋਂ ਨਿਕਲ ਕੇ, ਔਰ ਉਹ ਲਾਈਨ ਬਿਲਕੁਲ ਕਲੀਅਰ ਹੈ। ਪਰ ਇਹਦੇ ਬਾਵਜੂਦ ਜਿੱਥੇ ਤੁਹਾਡਾ ਦਿਲ ਧੜਕ ਵਿਦਨ ਇੰਡੀਆ, ਜਿਵੇਂ ਅਸੀਂ ਰਿਪੀਟਡਲੀ ਕਿਹਾ ਕਿ ਇਸ ਵੇਲੇ ਜੇ ਮੋਦੀ ਐਂਡ ਕੰਪਨੀ ਦੀ ਥਾਂ ਕਾਂਗਰਸ ਬਲਾਕ ਆ ਜਾਏ ਜਾਂ ਕੋਈ ਹੋਰ ਵੀ ਆ ਜਾਏ, ਆਲਰੇਡੀ ਭਾਰਤ ਦੀ ਰਾਜਨੀਤੀ ਹਿੰਦੂਤਵਾ ਦੇ ਰੰਗ 'ਚ ਰੰਗੀ ਜਾ ਚੁੱਕੀ ਹੈ। ਉਹ ਕੋਈ ਫਰਕ ਸਿੱਖਾਂ ਦੇ ਮਾਮਲੇ 'ਚ ਤਾਂ ਇੱਕ ਤੋਂ ਵੱਧ ਕੇ ਇੱਕ ਸਾਰੀ ਜਿਹੜੇ ਨੇ ਉਹ ਸਪੋਲੀ ਹੈ ਕਿ ਖੜਪੇ ਸੱਪ ਨੇ ਐਂਟਾਈ ਸਿੱਖ ਲਾਈਨ ਦੇ। ਲੇਕਿਨ ਦਿਲਚਸਪ ਹੈ ਕਿ ਅੱਜ ਦੀ ਟ੍ਰਿਬਿਊਨ ਨੇ ਇੱਕ ਸਟੋਰੀ, ਸਟ੍ਰੇਨਡ ਇੰਡੋ ਕੈਨੇਡੀਅਨ ਟਾਈਜ਼ ਡੈਂਪਨ ਪੰਜਾਬੀ NRI's ਇੰਟਰਸਟ ਇਨ ਪੋਲ। ਹੁਣ ਇਹ ਸਿੱਧੇ ਤੌਰ 'ਤੇ ਮੰਨ ਰਿਹਾ ਹੈ ਕਿ ਵੀ ਕਿਉਂਕਿ ਜਿਹੜੀ ਕੈਨੇਡਾ ਔਰ ਭਾਰਤ ਦੇ ਸੰਬੰਧਾਂ ਦੇ ਵਿੱਚ ਇੱਕ ਬਹੁਤ ਜ਼ਿਆਦਾ ਖਿਚਾਅ ਹੈ, ਉਹਦੇ ਕਰਕੇ NRI's ਦੀ ਕੋਈ ਦਿਲਚਸਪੀ ਨਹੀਂ ਹੈ। ਪਰ ਇਸ ਸਾਰੇ ਦੇ ਵਿੱਚ ਵੀ ਉਹ ਇਹ ਮੰਨਦਾ ਹੈ ਕਿ ਵੀ ਅੰਮ੍ਰਿਤਪਾਲ ਸਿੰਘ ਦੇ ਮੁੱਦੇ ਦੇ ਉੱਤੇ ਜਿਹੜੀ ਆ ਡਾਇਸਪੋਰਾ ਦੀ ਦਿਲਚਸਪੀ ਹੈ। ਔਰ ਇਹ ਕਹਿੰਦਾ ਹੈ ਅਨਲਾਈਕ ਪ੍ਰੀਵੀਅਸ ਪੋਲਸ NRI's ਆਰ ਸਟੇਇੰਗ ਅਵੇ ਫਰੋਮ ਦਾ ਪੋਲ ਦਿਸ ਟਾਈਮ। ਇਸ ਵਾਰ ਉਹ ਦੂਰ ਹੀ ਰਹਿ ਰਹੇ ਨੇ। ਦ ਕਿਲਿੰਗ ਆਫ ਏ ਯੰਗ ਫਾਰਮਰ ਐਟ ਸ਼ੰਭੂ ਬਾਰਡਰ, ਦ ਇੰਪੋਜੀਸ਼ਨ ਆਫ ਨੈਸ਼ਨਲ ਸਿਕਿਉਰਿਟੀ ਐਕਟ ਅਗੇਂਸਟ ਵਾਰਿਸ ਪੰਜਾਬ ਦੇ ਚੀਫ ਅੰਮ੍ਰਿਤਪਾਲ ਸਿੰਘ and strained Indo-Canadian relations after the killing of Hardeep Nijjar are cited to be the reasons they are reportedly disillusioned with the center. ਹੁਣ ਇਹ ਟ੍ਰਿਬਿਊਨ ਦਾ ਮੰਨਣਾ ਕਿ ਆਹ 2-3 ਕਾਰਨ ਨੇ ਕਿ ਵੀ ਪੂਰੀ ਤਰ੍ਹਾਂ ਸੈਂਟਰ ਨਾਲੋਂ ਸਿੱਖ ਜਿਹੜੇ ਨੇ ਉਹ ਟੁੱਟ ਗਏ ਨੇ। ਫਿਰ ਉਹ ਕਹਿੰਦਾ ਓਨਲੀ
Amritpal Singh lodged in Dibrugarh jail and contesting as an independent from Khadur Sahib seems to be grabbing the attention as it's apparent from the conversation with a cross section of residents in the constituency। ਹੁਣ ਜਿਹੜਾ ਰਿਪੋਰਟਰ ਹੈ ਇਹਨੇ ਜਾ ਕੇ ਦੇਖਿਆ ਵੀ ਬਾਕੀ 'ਚ ਕਿਸੇ ਦੀ ਕੋਈ ਦਿਲਚਸਪੀ ਨਹੀਂ ਹੈ, ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਦਿਲਚਸਪੀ ਹੈ। ਫਿਰ ਉਹਨਾਂ ਨੇ ਸੁਖਦੇਵ ਸਿੰਘ ਫਗਵਾੜਾ ਇਹ ਕੋਆਰਡੀਨੇਟਰ ਨੇ ਪੋਲੀਟੀਕਲ ਵਿੰਗ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਦੇ, ਉਹਨਾਂ ਨੇ ਕਿਹਾ ਸੀ there has been a growing sentiment among the NRIs that we could not help ਵਾਰਿਸ ਪੰਜਾਬ ਦੇ ਫਾਊਂਡਰ ਦੀਪ ਸਿੱਧੂ। We must not let it happen to ਅੰਮ੍ਰਿਤਪਾਲ ਸਿੰਘ। ਇਹ ਬੜੀ ਟ੍ਰਿਬਿਊਨ ਦਾ ਇਹ ਕਹਿਣਾ, ਅਸੀਂ ਤਾਂ ਚਲੋ ਦੇਖ ਹੀ ਰਹੇ ਹਾਂ ਵੀ ਸਿੱਖਾਂ ਦਾ ਇੰਟਰਸਟ ਹੈ ਭਾਈ ਅੰਮ੍ਰਿਤਪਾਲ ਸਿੰਘ 'ਚ ਵੀ, ਸਰ ਸਿਮਰਨਜੀਤ ਸਿੰਘ ਮਾਨ ਦੀ ਸੀਟ ਦੇ ਉੱਤੇ ਵੀ, ਹਾਲਾਂ ਫਾਈਨੈਂਸ਼ੀਅਲ ਜਾਂ ਦੂਜੀ ਹੈਲਪ ਕਿੰਨੀ ਕੁ ਹੈ ਮੈਨੂੰ ਨਹੀਂ ਪਤਾ, ਪਰ ਇਹ ਟ੍ਰਿਬਿਊਨ ਕਹਿ ਰਿਹਾ ਹੈ ਕਿ ਭਾਈ ਇਹ ਇੱਕ ਫੀਲਿੰਗ ਹਲਕੇ ਦੇ ਵਿੱਚ ਹੈ ਕਿ ਵੀ ਅਸੀਂ ਦੀਪ ਸਿੱਧੂ ਦੇ ਨਾਲ ਤਾਂ ਨਹੀਂ ਖਲੋਤੇ, ਉਹਨੂੰ ਤਾਂ ਅਸੀਂ ਲੈਟ ਡਾਊਨ ਕੀਤਾ। ਹੁਣ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਨਾ ਹੋਏ, ਫਿਰ ਉਹਨੇ 2014 ਦਾ ਕਿ ਭਾਈ ਕਿਵੇਂ ਪੈਸਾ ਦਿੱਤਾ ਔਰ ਦੂਸਰਾ ਕੀਤਾ, ਇਹ ਸਾਰੇ ਦਾ ਜ਼ਿਕਰ ਕੀਤਾ। ਔਰ ਇਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਬੀਜੇਪੀ ਦਾ ਹਾਲ ਮਾੜਾ ਹੈ ਪੰਜਾਬ 'ਚ, ਉਹਨੂੰ ਕਿਸਾਨ ਵੜਨ ਨਹੀਂ ਦਿੰਦੇ ਨੇ। ਔਰ ਇਹ ਜਿਹੜੇ ਨੇ ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਵੀ ਉੱਥੇ ਲੋਕਾਂ ਦੇ ਅੰਦਰ ਕੀ ਚੱਲ ਰਿਹਾ ਉਹ ਕੋਈ ਬਹੁਤ ਸਾਰਾ ਅਜੇ ਬੋਲ ਕੇ ਨਹੀਂ ਦੱਸਦਾ, ਪਰ ਇੱਕ ਗੱਲ ਸਰਟਨ ਹੈ ਕਿ ਬਾਹਰਲੇ ਸਿੱਖਾਂ ਦੀ ਜਿਹੜੀ ਹੈ ਕੋਈ ਦਿਲਚਸਪੀ ਨਹੀਂ ਹੈ ਅਦਰ ਦੈਨ ਕਿ ਅੰਮ੍ਰਿਤਪਾਲ ਸਿੰਘ ਦੇ ਕੇਸ ਜਾਂ ਅਸੀਂ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਦਾ ਜ਼ਿਕਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜਸਵੀਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਗੁਰਮੁਖ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਅਮਰ ਸਿੰਘ ਜੀ ਖਾਲਸਾ ਕਹਿੰਦੇ ਨੇ, ਔਰ ਸਿੰਘ ਜੀ ਕਹਿੰਦੇ ਨੇ ਕਿ ਭਾਰਤ ਗਵਰਨਮੈਂਟ ਨੇ ਇੰਡੀਆ ਨੂੰ ਬਰਬਾਦ ਕਰਤਾ। ਵੀ ਮਸਟ ਵਰਕ ਟੂ ਚੇਂਜ ਦਾ ਸਿਸਟਮ ਟੂ ਸੇਵ ਆਲ ਪੀਪਲ unless otherwise Bharat, India or Hindustan is going south, Punjab will be always stay in ਚੜ੍ਹਦੀ ਕਲਾ। ਫਿਰ ਰਾਜਵਿੰਦਰ ਸਿੰਘ ਜੀ ਕਹਿੰਦੇ ਨੇ ਡਾਕਟਰ ਸਾਹਿਬ ਇਹ ਵੀ ਕਲਾ ਵਰਤ ਰਹੀ ਹੈ। all these Sikhs who moved abroad understood freedom better and voted in referendum and are Khalistani। ਔਰ ਤੁਸੀਂ ਬਿਲਕੁਲ ਠੀਕ ਕਿਹਾ ਰਾਜਵਿੰਦਰ ਸਿੰਘ ਜੀ। ਇਹ ਜਦੋਂ ਬ੍ਰਾਹਮਣਾਂ ਨੇ ਇਹ ਕਾਨੂੰਨ ਜਿਹੜਾ ਹਿੰਦੂ ਸਮਾਜ 'ਤੇ ਲਾਗੂ ਕੀਤਾ ਸੀ ਕਿ ਭਾਈ ਆਰੀਆ ਵਰਤ ਜਾਂ ਭਾਰਤ ਖੰਡ 'ਚੋਂ ਬਾਹਰ ਨਹੀਂ ਜਾਣਾ ਹੈ, ਜਿਹੜਾ ਜਾਏਗਾ ਉਹਨੂੰ ਕਮਿਊਨਿਟੀ 'ਚੋਂ ਕੱਢ ਦਿੱਤਾ ਜਾਏਗਾ, ਉਹ ਇਹ ਸਮਝਦੇ ਸੀ ਕਿ ਜਿਉਂ ਹੀ ਜਿਹੜਾ ਬਾਹਰ ਜਾਏਗਾ ਫ੍ਰੀ ਮਾਈਂਡ ਨਾਲ ਫ੍ਰੀ ਆਈਡੀਆਜ਼ ਹੋਣਗੇ ਤੇ ਬ੍ਰਾਹਮਣਵਾਦ ਦੀ ਜਕੜ 'ਚੋਂ ਨਿਕਲੇਗਾ। ਇਹੀ ਹਾਲ ਗਦਰੀ ਬਾਬਿਆਂ ਨਾਲ ਵੀ ਹੋਇਆ। ਉੱਥੇ ਬੈਠੇ ਤਾਂ ਕਬੂਲੀ ਬੈਠੇ ਸੀ, ਜੋ ਵੀ ਬ੍ਰਿਟਿਸ਼ ਗੁਲਾਮੀ ਸੀ, ਇੱਥੋਂ ਹੀ ਉਸਨੇ ਫਰੀडम ਦੀ ਚਿਣਗ ਦਿੱਤੀ। ਔਰ ਅੱਜ ਜੇ ਲੱਖਾਂ ਦੀ ਗਿਣਤੀ 'ਚ ਸਿੱਖ ਖਾਲਿਸਤਾਨ ਰੈਫਰੈਂਡਮ ਲਈ ਨਿਕਲੇ ਨੇ ਤੇ ਡਾਇਸਪੋਰਾ ਸਿੱਖ ਆਜ਼ਾਦੀ ਦੀ ਕੀਮਤ ਨੂੰ ਸਮਝਦਾ। ਬਿਲਕੁਲ ਠੀਕ ਰਾਜਵਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਇਸ ਦੇ ਉੱਤੇ। ਨਿਹੰਗ ਸਿੰਘ ਜੀ ਕਹਿੰਦੇ ਬੀਬੀ ਗੁਰਮੀਤ ਕੌਰ ਜੀ ਗ੍ਰੇਟ ਅਮੇਜ਼ਿੰਗ ਰਾਈਟਿੰਗ, ਔਰ ਇਸੇ ਤਰ੍ਹਾਂ ਸੁਖਦੇਵ ਸਿੰਘ ਜੀ ਫਤਿਹ ਬੁਲਾਉਂਦੇ ਨੇ। ਫਿਰ ਗੁਰਪ੍ਰੀਤ ਕੌਰ ਜੀ ਕਹਿੰਦੇ ਬਾਪੂ ਜੀ ਬਾਬੇ ਧੁੰਮੇ ਤੇ ਟਾਈਮ ਵੇਸਟ ਨਾ ਕਰੋ ਜੀ। ਔਰ ਨਹੀਂ, ਅਸੀਂ ਦੇਖੋ ਕਿਸੇ ਦੇ ਵੀ ਹੱਕ ਜਾਂ ਵਿਰੋਧ ਦੀ ਗੱਲ ਨਹੀਂ, ਇੱਕ ਡਿਬੇਟ ਸ਼ੁਰੂ ਹੋਈ ਹੈ, ਅਸੀਂ ਉਸ ਦਾ ਇੱਕ ਪਰਸਪੈਕਟਿਵ ਦਿੱਤਾ ਹੈ ਜਿਹੜਾ ਬੀਬੀ ਗੁਰਮੀਤ ਕੌਰ ਉਹਨਾਂ ਨੇ ਦਿੱਤਾ। ਅਸੀਂ ਦੂਸਰਾ ਵੀ, ਕਿਉਂਕਿ ਇਹ ਨਹੀਂ ਹੁੰਦਾ ਵੀ ਕਿਸੇ ਇਸ਼ੂ ਨੂੰ ਤੁਸੀਂ ਅੰਡਰ ਦਾ ਰੱਗ ਕਰੋ ਜਾਂ ਸਿਰਫ ਨੈਗੇਟਿਵ। ਕਹਿੰਦੇ ਉਹਨਾਂ ਦੇ ਸਗੇ ਬੱਚੇ ਕਿੰਨੇ ਆ ਵੀ ਕਹਿੰਦੇ ਨਹੀਂ, ਉਹ ਤਾਂ ਮੈਂ ਆਲਰੇਡੀ ਕਿਸੇ ਦੇ ਕਮੈਂਟ ਬਾਰੇ ਕਿਹਾ ਹੀ ਸੀ ਕਿ ਭਾਈ ਹਾਂਜੀ। ਸਿੰਘ ਨਵਜੋਤ ਜੀ ਕਹਿੰਦੇ 6 ਫॉर ਜਸਟਿਸ ਜ਼ਿੰਦਾਬਾਦ। ਜਸਵੀਰ ਬਰਾੜ ਜੀ ਖਾਲਿਸਤਾਨ 6 ਫॉर ਜਸਟਿਸ ਐਂਡ ਗੁਰਪਤਵੰਤ ਸਿੰਘ ਪੰਨੂ ਪੰਜਾਬ ਹੱਲ ਖਾਲਿਸਤਾਨ ਹੀ ਹੱਲ ਹੈ ਔਰ ਰੈਫਰੈਂਡਮ ਵੋਟਿੰਗ ਜ਼ਿੰਦਾਬਾਦ। ਫਿਰ ਇਸੇ ਤਰ੍ਹਾਂ ਜਗਤਾਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਇੱਕ ਪਾਸੇ ਸਾਰੇ ਵਿਰੋਧੀ ਕਹਿੰਦੇ ਨੇ ਕਿ ਏਵੀਐਮ ਜ਼ਿੰਦਾਬਾਦ, ਦੂਜੇ ਬੰਨੇ ਡੱਬੇ ਜਿਹੜੇ ਖਾਲੀ ਨਿਕਲਨੇ ਆ, ਗੱਲ ਕੋਈ ਸਮਝ ਨਹੀਂ ਆ ਰਹੀ। ਸੋ ਇੱਕੋ ਬੰਦਿਆਂ ਦੇ ਡਬਲ ਮੈਸੇਜ ਕਹਿੰਦੇ ਨੇ। ਦੇਖੋ ਜਗਤਾਰ ਸਿੰਘ ਜੀ, ਗੱਲ ਇਹ ਹੈ ਕਿ ਵੀ ਇਹ ਠੀਕ ਹੈ ਕਿ ਈਵੀਐਮ ਦੇ ਉੱਤੇ ਕਾਫੀ ਸ਼ੱਕ ਨੇ, ਹਾਲਾਂ ਸੁਪਰੀਮ ਕੋਰਟ ਨੇ ਵੀ ਉਹਨੂੰ ਕਲੀਅਰ ਕਰ ਦਿੱਤਾ ਹੈ, ਪਰ ਸਾਨੂੰ ਵੀ ਲੱਗਦਾ ਵੀ ਇਵੇਂ ਨਹੀਂ ਹੈ ਕਿ ਈਵੀਐਮ ਦੇ ਰਾਹੀਂ ਉਹ ਸਾਰੇ ਦੀ ਸਾਰੇ ਉਧਰ ਨੂੰ ਚਲੇ ਜਾਂਦੇ ਨੇ। ਉਹ 1-2% ਵੀ ਜਿਹੜੀ ਕੈਲੀਬਰੇਟ ਕਰਨਾ, ਉਹ ਜਿੰਨਾ ਕੁ ਉਹਨਾਂ ਨੂੰ ਫਾਇਦਾ ਮਿਲਣਾ ਹੁੰਦਾ ਉਹ ਵੀ ਇੰਟੈਲੀਜੈਂਟਲੀ ਦੇਖ ਲੈਂਦੇ ਨੇ ਵੀ ਕਿਵੇਂ ਹੈ। ਸੋ ਜਦੋਂ ਬਿਲਕੁਲ ਡੱਬੇ ਖਾਲੀ ਹੋਣ ਦਾ ਮਤਲਬ ਹੈ ਉਹ ਕਸ਼ਮੀਰ ਦੇ ਹਵਾਲੇ ਨਾਲ ਜ਼ਰੂਰ ਹੈ, ਕਿਉਂਕਿ
ਉੱਥੇ ਉਹਨਾਂ ਨੂੰ ਪਤਾ ਹੈ ਕਿ ਵੀ ਉੱਥੇ ਤਾਂ ਕੋਈ ਉਹਨਾਂ ਦਾ ਉਮੀਦਵਾਰ ਬਣਨ ਨੂੰ ਵੀ ਤਿਆਰ ਨਹੀਂ ਹੁੰਦਾ। ਸੋ ਇਹ ਈਵੀਐਮ ਨੂੰ ਤੁਸੀਂ ਰੂਲ ਆਊਟ ਨਹੀਂ ਕਰ ਸਕਦੇ ਇਹਨਾਂ ਦੀ ਜਿੱਤ ਦੇ ਮਾਮਲੇ 'ਚ, ਪਰ ਇਹ ਵੀ ਨਹੀਂ ਹੈ ਕਿ ਵੀ ਬਿਲਕੁਲ ਡੱਬੇ ਖਾਲੀ ਤੇ ਡੱਬੇ ਬੰਦ, ਇੰਨੀ ਐਕਸਟ੍ਰੀਮ ਲਾਈਨ ਵੀ ਨਹੀਂ ਹੈ। ਦੀਪ ਸਿੰਘ ਸਿੱਧੂ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਗੁਰਨੇਕ ਨਿੱਜਰ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਬਲਜੀਤ ਵਰੈਦ ਜੀ ਵੀ ਫਤਿਹ ਬੁਲਾਉਂਦੇ ਨੇ। ਕਰਮਜੀਤ ਸਿੰਘ ਨੇ ਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਤੇ ਸੇਵਾ ਲੈਂਦੇ ਰਹਿਣ, ਗੁੱਡ ਜੌਬ ਡਾਕਟਰ ਸਾਹਿਬ ਜੀ। ਔਰ ਮਿਹਰਬਾਨੀ। ਨਰਿੰਦਰ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਗੁਰਪ੍ਰੀਤ ਬਰਾੜ ਜੀ ਵੀ, ਔਰ ਰਾਜਨਪ੍ਰੀਤ ਸਿੰਘ ਜੀ ਵੀ, ਸਿੰਘ ਨਵਜੋਤ ਜੀ ਕਹਿੰਦੇ ਨੇ ਉਸਮੀ ਨੰਬਰ 1 ਮੀਡੀਆ, ਔਰ ਬਲਵੀਰ ਸਿੰਘ ਟਿਵਾਣਾ ਪੰਜਾਬ ਹਾਲ ਖਾਲਸਾ ਆਜ਼ਾਦੀ ਹੀ ਹੱਲ ਹੈ। ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਕਹਿੰਦੇ ਡਾਕਟਰ ਸਾਹਿਬ ਐਂਡ ਆਫ ਈਵਲ ਇੰਡੀਅਨ ਐਮਪਾਇਰ ਇਜ਼ ਕਮਿੰਗ ਸੂਨ। ਔਰ ਕੈਨੇਡਾ ਰਿਓਨਲ એનર્ਜੀ ਵਾਲੇ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਫਤਿਹ ਵੀ ਬੁਲਾਉਂਦੇ ਨੇ। ਔਰ ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਵਨਿਸ਼ਦੀਪ ਸਿੰਘ ਜੀ ਕਹਿੰਦੇ ਨੇ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਭਾਈ ਸਾਹਿਬ ਥੋੜਾ ਉੱਚਾ ਬੋਲਿਆ ਕਰੋ, ਤੁਹਾਡੀ ਆਵਾਜ਼ ਬਹੁਤ ਘੱਟ ਆਉਂਦੀ ਹੈ, ਥੋੜਾ ਉੱਚਾ ਬੋਲੋ, ਧੰਨਵਾਦ ਜੀ। ਵੰਸ਼ਦੀਪ ਸਿੰਘ ਜੀ, ਤੁਸੀਂ ਆਪਣੀ ਡਿਵਾਈਸ ਨੂੰ ਦੇਖੋ, ਰਿਫਰੈਸ਼ ਕਰ ਲਓ। ਹਾਂ, ਉਸ ਕੋਈ ਨਾ ਹੋਏ, ਸਾਡਾ ਤਾਂ ਐਵਰੇਜ ਟੋਨ ਇਹੀ ਹੁੰਦਾ। ਧਰਮ ਸਿੰਘ ਜੀ ਵੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, TV4 ਜ਼ਿੰਦਾਬਾਦ, ਚੜ੍ਹਦੀ ਕਲਾ ਪ੍ਰੋਗਰਾਮ ਸੱਚੋ ਸੱਚ। ਐਂਡ ਇਸੇ ਤਰ੍ਹਾਂ ਸਿੰਘ ਗਰਚਾ ਜੀ ਵੀ ਔਰ ਜਸਕੀਰ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੀ ਇਹ ਹਿੰਦੂਤਵੀ ਕਿਸੇ ਦੇ ਸੱਕੇ ਨਹੀਂ ਹੈ, ਇਹ ਮੌਕਾ ਪ੍ਰਸਤ ਨੇ, ਜਿੱਥੇ ਫਾਇਦਾ ਮਿਲਦਾ ਉਸ ਬੰਨੇ ਹੋ ਜਾਂਦੇ ਨੇ। ਸ਼ਾਇਦ ਅਮਰੀਕਾ ਨੂੰ ਇਹ ਗੱਲ ਸਮਝ ਆ ਰਹੀ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ, ਖਾਲਸਾ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਜਸਕੀਰਤ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਅਮਰੀਕਾ ਇਹਨਾਂ ਦੀ ਜਿਹੜਾ ਹੁਣ ਨਬਜ਼ ਦੇਖ ਲਿਆ, ਉਸਨੇ ਇਹਨਾਂ ਦੇ ਸਾਰੇ ਹੀ ਟ੍ਰੇਡਸ ਤੋਂ ਚੰਗੀ ਤਰ੍ਹਾਂ ਵਾਕਫ ਹੋ ਰਿਹਾ, ਔਰ ਆਸ ਕਰਦੇ ਹਾਂ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਏ ਕਿ ਭਾਈ ਇਹ ਅਕਿਰਤਕਣ ਨਸਲ ਹੈ, ਔਰ ਇਹਨਾਂ ਚੋਂ ਕੋਈ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੈ। ਇਹਨਾਂ ਗੁਰਮਹਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਕੁਲਦੀਪ ਕੌਰ ਜੀ ਪੰਜਾਬ ਹਾਲ ਖਾਲਸਾਨ। ਫਿਰ ਗੁਰਮਹਿੰਦਰ ਸਿੰਘ ਜੀ ਕਹਿੰਦੇ ਬਾਬਾ ਜੀ ਦਿਨਕਰ ਗੁਪਤਾ ਹੋ ਸਕਦਾ ਭਾਈ ਹਰਦੀਪ ਸਿੰਘ ਦੇ ਮਰਵਾਉਣ ਦੇ ਵਿੱਚ। ਹਾਂ, ਗੁਰਮਹਿੰਦਰ ਸਿੰਘ ਜੀ ਇਹ ਚੰਡਾਲ ਚੌਂਕੜੀ ਹੈ, ਔਰ ਉਹਦੇ 'ਚ ਮੋਦੀ ਔਰ ਅਜੀਤ ਡੋਵਲ ਔਰ ਦਿਨਕਰ ਗੁਪਤਾ ਔਰ ਸਾਮੰਤ ਗੋਇਲ ਇਹ ਹੁਣ ਸਾਹਮਣੇ ਹੀ ਆ। ਹੁਣ ਇਹਨਾਂ ਨੂੰ ਜੀ ਸਿਕਿਉਰਿਟੀ ਇਹਨਾਂ ਨੇ ਦੇ ਕੇ ਜਿਹੜਾ 40-40 ਬੰਦਿਆਂ ਦੀ ਸਿਕਿਉਰਿਟੀ ਦੇ ਵਿੱਚ ਸੋਇਆ ਕਰਨਗੇ। ਬਿਲਕੁਲ। ਗੋਲਡਨ ਟੈਂਪਲ ਅੰਮ੍ਰਿਤਸਰ ਕਹਿੰਦੇ ਨੇ ਕਿ ਸਹੀ ਗੱਲ ਹੈ ਜੀ ਭਾਜੀ। ਔਰ ਬਲਵਿੰਦਰ ਉੱਪਲ ਜੀ ਖਾਲਸਾ ਜ਼ਿੰਦਾਬਾਦ। ਜਸਪੀਰ ਸਿੰਘ ਜੀ ਕਹਿੰਦੇ ਨੇ ਇੰਡੀਅਨ ਆਕੂਪਾਈਡ ਪੰਜਾਬ ਐਂਡ 6 ਓਨਲੀ ਹਾਲ ਆਜ਼ਾਦੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਔਰ ਜਸਪੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਸਿੰਘ ਨਵਜੋਤ ਸਿੰਘ ਜੀ ਵੀ ਨੇ, ਫਿਰ ਇਸੇ ਤਰ੍ਹਾਂ ਨਰਿੰਦਰਜੀਤ ਸਿੰਘ ਜੀ ਵੀ ਨੇ, ਔਰ ਫਿਰ ਅਜੇਪਾਲ ਸਿੰਘ ਜੀ, ਫਿਰ ਗੁਰਮਹਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ, ਅਵਤਾਰ ਸਿੰਘ ਜੀ, ਜਸਵੀਰ ਸਿੰਘ ਗਰੇਵਾਲ, ਪ੍ਰਸ਼ਾਂਤ ਸਿੰਘ ਜੀ, ਫਿਰ ਇਸੇ ਤਰ੍ਹਾਂ ਪਾਲ ਸਿੰਘ ਜੀ ਨੇ, ਔਰ ਜਤਿੰਦਰ ਸਿੰਘ ਜੀ, ਦਵਿੰਦਰ ਸੰਧੂ ਜੀ, ਅਮਰਜੀਤ ਸੈਣੀ ਜੀ, ਫਿਰ ਜਸਕੀਰਤ ਸਿੰਘ ਔਰ ਇੰਦਰਜੀਤ ਸਿੰਘ ਸੰਧੂ ਜੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋਚਦੇ ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।